ਹਰ ਜਦੋਂ ਵੀ ਮਾਫ਼ ਕਰਨਾ, ਜਦੋਂ ਵੀ ਪਖੰਡਵਾਦ ਦੇ ਨਾਲ ਜੁੜੀ ਕੋਈ ਖਬਰ ਆਈ ਹੈ ਤੇ ਉਹਦਾ ਅਸੀਂ ਖੰਡਨ ਵੀ ਕੀਤਾ ਤੇ ਉਹਦੇ ਪਿੱਛੇ ਲੌਜੀਕਲੀ ਤੁਹਾਨੂੰ ਸਮਝਾਇਆ। ਪਖੰਡਵਾਦ ਦੀ ਗੱਲ ਅਸੀਂ ਕਿਉਂ ਕਰ ਰਹੇ ਹਾਂ? ਕਿਉਂਕਿ ਪਖੰਡਵਾਦ ਦੇ ਨਾਲ ਸੰਬੰਧਿਤ ਇੱਕ ਖਬਰ ਕੀਨੀਆ ਤੋਂ ਆ ਰਹੀ ਹੈ ਔਰ ਬੜੀ ਵਿਲੱਖਣ ਜਿਹੀ ਖਬਰ ਹੈ। ਕੀਨੀਆ ਦੇ ਵਿੱਚ ਇੱਕ ਜਿਹੜਾ ਪਾਸਟਰ ਹੈ, ਉਹਨੇ ਆਪਣੇ ਪੈਰੋਕਾਰਾਂ ਨੂੰ ਇਹ ਸੱਦਾ ਦਿੱਤਾ ਕਿ ਤੁਸੀਂ ਭੁੱਖੇ ਰਹਿਣਾ ਹੈ ਤੇ ਭੁੱਖੇ ਰਹਿਣ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਧਰਮ ਗੁਰੂ ਈਸਾਈ ਭਾਈਚਾਰੇ ਦੇ ਜਿਹੜੇ ਧਰਮ ਗੁਰੂ ਨੇ ਜਾਂ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਆਸਥਾ ਹੈ, ਉਹਦੇ ਦਰਸ਼ਨ ਹੋਣਗੇ, ਉਹ ਤੁਹਾਨੂੰ ਮਿਲਣਗੇ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨਗੇ। ਭੋਲੇ ਭਾਲੇ ਲੋਕ ਇਹਦੀਆਂ ਗੱਲਾਂ ਦੇ ਵਿੱਚ ਆ ਗਏ ਤੇ ਉਹਨਾਂ ਨੇ ਸਮੂਹਿਕ ਜਿਹੜਾ ਵਰਤ ਹੈ ਉਹ ਰੱਖਣਾ ਸ਼ੁਰੂ ਕਰ ਦਿੱਤਾ। ਅਸਲ ਦੇ ਵਿੱਚ ਇਹ ਘਟਨਾ ਵਾਪਰੀ ਕਿੱਥੇ ਹੈ? ਮਾਫ ਕਰਨਾ, ਕੀਨੀਆ ਦੇ ਵਿੱਚ ਇੱਕ ਸ਼ਾਕਾਹੋਲਾ ਜੰਗਲ ਹੈ। ਉੱਥੇ ਬੰਦੇ ਨੇ ਸਾਰਾ ਢੋਂਗ ਰਚਾਇਆ। ਸ਼ਾਕਾਹੋਲਾ ਜੰਗਲ ਦੇ ਵਿੱਚ ਇਹ ਬੰਦੇ ਨੇ ਪਾਲ ਨੇਜਨ ਮੈਕੈਂਜੀ, ਜਿਹਦਾ ਨਾਮ ਹੈ, ਇਹਨੇ ਆਪਣੇ ਪੈਰੋਕਾਰਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਜ ਤੋਂ ਬਾਅਦ ਕੁਝ ਖਾਣਾ ਨਹੀਂ ਤੇ ਤੁਹਾਨੂੰ ਜਿਹੜੇ ਸਾਡੇ ਧਰਮ ਗੁਰੂ ਜੀਸਸ ਦੇ ਦਰਸ਼ਨ ਹੋਣਗੇ। ਉਹ ਲੋਕ ਇਹਦੀਆਂ ਗੱਲਾਂ ਦੇ ਵਿੱਚ ਆ ਗਏ। ਉਸ ਤੋਂ ਬਾਅਦ ਲੋਕਾਂ ਨੇ ਮਰਨਾ, ਜਿਹੜਾ ਲੋਕਾਂ ਦੀਆਂ ਭੁੱਖਿਆਂ ਦੀਆਂ ਮੌਤਾਂ ਹੋਣੀਆਂ ਹੋ ਗਈਆਂ। ਹੁਣ ਪਤਾ ਲੱਗਿਆ ਹੈ ਕਿ ਇੱਥੇ ਜਿਹੜੇ ਜੰਗਲ ਸ਼ਾਕਾਹੋਲਾ ਇਲਾਕਿਆਂ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ 400 ਦੇ ਕਰੀਬ ਟੱਪ ਚੁੱਕੀ ਹੈ, ਜਿਨ੍ਹਾਂ ਦੇ ਵਿੱਚ ਕੁਝ ਬੱਚੇ ਨੇ ਤੇ ਕਈ ਤਾਂ ਇਹ ਨੇ ਜਿਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਕਿ ਇਹਨਾਂ ਦੀ ਮੌਤ ਜਾਂ ਤਾਂ ਗਲਾ ਘੁੱਟ ਕੇ ਹੋਈ ਹੈ ਜਾਂ ਇਹਨਾਂ ਦਾ ਦਮ ਘੁੱਟਿਆ ਗਿਆ ਤਾਂ ਇਹਨਾਂ ਦੀ ਮੌਤ ਹੋਈ ਹੈ। ਹੁਣ ਦੱਸਦੇ ਹੈ ਕਿ ਮੋਂਬਾਸਾ ਦੀ ਇੱਕ ਅਦਾਲਤ ਹੈ ਜਿਹਨੇ ਕਿਹਾ ਕਿ ਇਸ ਬੰਦੇ ਨੂੰ ਨਜ਼ਰਬੰਦ ਰੱਖੋ। ਮੈਕੈਂਜੀ ਪਹਿਲਾਂ ਟੈਕਸੀ ਚਲਾਉਂਦਾ ਹੁੰਦਾ ਸੀ, ਜਿਹਨੇ ਕਿ ਸਮੂਹਿਕ ਭੁੱਖ ਹੜਤਾਲ ਨਹੀਂ, ਸਮੂਹਿਕ ਵਰਤ ਦਾ ਕਹਿ ਸਕਦੇ ਇੱਥੇ ਸਹੀ ਸ਼ਬਦ ਹੈ, ਉਹਦਾ ਸੱਦਾ ਦਿੱਤਾ ਸੀਗਾ ਆਪਣੇ ਪੈਰੋਕਾਰਾਂ ਨੂੰ, ਜਿਹੜੇ ਇਹਨੂੰ ਮੰਨਦੇ ਸੀ ਜਾਂ ਜਿਹਨਾਂ ਕੋਲੇ ਇਹ ਜਾਂਦਾ ਸੀ ਜਾਂ ਜਿਹਨੂੰ ਇਹ ਸੈਲਫ ਪ੍ਰੋਕਲੇਮ ਹੈ, ਇਹ ਜਿਨ੍ਹਾਂ ਨੂੰ ਇਹ ਕਹਿੰਦੇ ਸੀਗੇ ਕਿ ਮੈਂ ਤੁਹਾਨੂੰ ਦਰਸ਼ਨ ਕਰਵਾਊਂਗਾ। ਤੇ ਦੱਸਦੇ ਆ ਕਿ ਹੁਣ ਇਸ ਬੰਦੇ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲਿਆ ਗਿਆ, ਨਜ਼ਰਬੰਦ ਰੱਖਿਆ ਗਿਆ ਤੇ 2017 ਤੋਂ ਇਹ ਬੰਦਾ ਇਸ ਤਰ੍ਹਾਂ ਦਾ ਧਾਰਮਿਕ ਆਪਦਾ ਜੋ ਇੱਕ ਆਡੰਬਰ ਹੈ ਇਹਨੇ ਰਚਾਇਆ ਹੋਇਆ। ਤੇ ਹੁਣ ਜਿਵੇਂ ਇਸ ਮਸਲੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਪਤਾ ਲੱਗਿਆ ਕਿ 400 ਬੰਦਾ ਹੈ ਜਿਹੜਾ ਇਹਦੀ ਮੈਕੈਂਜੀ ਦੀ ਸਮੂਹਿਕ ਵਰਤ ਦੀ ਭੁੱਖ ਰੱਖਣ ਤੋਂ ਬਾਅਦ ਜਿਹੜਾ ਉਹ ਮਾਰਿਆ ਗਿਆ ਤੇ ਇਹਦੇ ਤੇ ਕਈ ਤਰ੍ਹਾਂ ਦੇ ਦੋਸ਼ ਹੋਰ ਵੀ ਲੱਗ ਰਹੇ ਨੇ। ਉਹਨਾਂ ਦੇ ਬਾਬਤ ਜਿਹੜੀ ਇੱਕ ਫਰਾਂਸ ਦੀ ਨਿਊਜ਼ ਏਜੰਸੀ ਹੈ, ਉਹਨਾਂ ਨੇ ਬੜੀ ਇੱਕ ਤਕੜੀ ਰਿਪੋਰਟ ਇਸ ਬਾਬਤ ਛਾਪੀ ਹੈ। ਉਹ ਕਹਿੰਦੇ ਨੇ ਕਿ ਹੁਣ ਜਿਹੜਾ ਡੈਥ ਟੋਲ ਹੈ 400 ਹੋ ਗਿਆ ਟੋਟਲ, ਜਿਹੜੇ ਹੁਣ ਤੱਕ ਲੋਕ ਮਰੇ ਨੇ, ਤੇ 12 ਬੋਡੀਜ਼ ਹੋਰ ਰਿਕਵਰ ਹੋਈਆਂ ਨੇ ਜਿੱਥੇ ਇਹਨੇ ਸਮੂਹਿਕ ਵਰਤ ਰੱਖਣ ਦਾ ਜਿਹੜਾ ਸੱਦਾ ਉਹ ਦਿੱਤਾ ਸੀਗਾ ਜੀ। ਜੀ ਜਦੋਂ ਵੀ ਮਾਫ ਕਰਨਾ, ਜਦੋਂ ਵੀ ਪਖੰਡਵਾਦ ਦੇ ਨਾਲ ਜੁੜੀ ਕੋਈ ਖਬਰ ਆਈ ਹੈ ਤੇ ਉਹਦਾ ਅਸੀਂ ਖੰਡਨ ਵੀ ਕੀਤਾ ਤੇ ਉਹਦੇ ਪਿੱਛੇ ਲੌਜੀਕਲੀ ਤੁਹਾਨੂੰ ਸਮਝਾਇਆ। ਪਖੰਡਵਾਦ ਦੀ ਗੱਲ ਅਸੀਂ ਕਿਉਂ ਕਰ ਰਹੇ ਹਾਂ? ਕਿਉਂਕਿ ਪਖੰਡਵਾਦ ਦੇ ਨਾਲ ਸੰਬੰਧਿਤ ਇੱਕ ਖਬਰ ਕੀਨੀਆ ਤੋਂ ਆ ਰਹੀ ਹੈ ਔਰ ਬੜੀ ਵਿਲੱਖਣ ਜਿਹੀ ਖਬਰ ਹੈ। ਕੀਨੀਆ ਦੇ ਵਿੱਚ ਇੱਕ ਜਿਹੜਾ ਪਾਸਟਰ ਹੈ, ਉਹਨੇ ਆਪਣੇ ਪੈਰੋਕਾਰਾਂ ਨੂੰ ਇਹ ਸੱਦਾ ਦਿੱਤਾ ਕਿ ਤੁਸੀਂ ਭੁੱਖੇ ਰਹਿਣਾ ਹੈ ਤੇ ਭੁੱਖੇ ਰਹਿਣ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਧਰਮ ਗੁਰੂ ਈਸਾਈ ਭਾਈਚਾਰੇ ਦੇ ਜਿਹੜੇ ਧਰਮ ਗੁਰੂ ਨੇ ਜਾਂ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਆਸਥਾ ਹੈ, ਉਹਦੇ ਦਰਸ਼ਨ ਹੋਣਗੇ, ਉਹ ਤੁਹਾਨੂੰ ਮਿਲਣਗੇ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨਗੇ। ਭੋਲੇ ਭਾਲੇ ਲੋਕ ਇਹਦੀਆਂ ਗੱਲਾਂ ਦੇ ਵਿੱਚ ਆ ਗਏ ਤੇ ਉਹਨਾਂ ਨੇ ਸਮੂਹਿਕ ਜਿਹੜਾ ਵਰਤ ਹੈ ਉਹ ਰੱਖਣਾ ਸ਼ੁਰੂ ਕਰ ਦਿੱਤਾ। ਅਸਲ ਦੇ ਵਿੱਚ ਇਹ ਘਟਨਾ ਵਾਪਰੀ ਕਿੱਥੇ ਹੈ? ਕੀਨੀਆ ਦੇ ਵਿੱਚ ਇੱਕ ਸ਼ਾਕਾਹੋਲਾ ਜੰਗਲ ਹੈ। ਉੱਥੇ ਬੰਦੇ ਨੇ ਸਾਰਾ ਢੋਂਗ ਰਚਾਇਆ। ਸ਼ਾਕਾਹੋਲਾ ਜੰਗਲ ਦੇ ਵਿੱਚ ਇਹ ਬੰਦੇ ਨੇ ਪਾਲ ਨੇਜਨ ਮੈਕੈਂਜੀ, ਜਿਹਦਾ ਨਾਮ ਹੈ, ਇਹਨੇ ਆਪਣੇ ਪੈਰੋਕਾਰਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਜ ਤੋਂ ਬਾਅਦ ਕੁਝ ਖਾਣਾ ਨਹੀਂ ਤੇ ਤੁਹਾਨੂੰ ਜਿਹੜੇ ਸਾਡੇ ਧਰਮ ਗੁਰੂ ਜੀਸਸ ਦੇ ਦਰਸ਼ਨ ਹੋਣਗੇ। ਉਹ ਲੋਕ ਇਹਦੀਆਂ ਗੱਲਾਂ ਦੇ ਵਿੱਚ ਆ ਗਏ। ਉਸ ਤੋਂ ਬਾਅਦ ਲੋਕਾਂ ਨੇ ਮਰਨਾ, ਜਿਹੜਾ ਲੋਕਾਂ ਦੀਆਂ ਭੁੱਖਿਆਂ ਦੀਆਂ ਮੌਤਾਂ ਹੋਣੀਆਂ ਹੋ ਗਈਆਂ। ਹੁਣ ਪਤਾ ਲੱਗਿਆ ਹੈ ਕਿ ਇੱਥੇ ਜਿਹੜੇ ਜੰਗਲ ਸ਼ਾਕਾਹੋਲਾ ਇਲਾਕਿਆਂ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ 400 ਦੇ ਕਰੀਬ ਟੱਪ ਚੁੱਕੀ ਹੈ, ਜਿਨ੍ਹਾਂ ਦੇ ਵਿੱਚ ਕੁਝ ਬੱਚੇ ਨੇ ਤੇ ਕਈ ਤਾਂ ਇਹ ਨੇ ਜਿਨ੍ਹਾਂ ਨੂੰ ਇਹ ਕਿਹਾ ਜਾ ਰਿਹਾ ਕਿ ਇਹਨਾਂ ਦੀ ਮੌਤ ਜਾਂ ਤਾਂ ਗਲਾ ਘੁੱਟ ਕੇ ਹੋਈ ਹੈ ਜਾਂ ਇਹਨਾਂ ਦਾ ਦਮ ਘੁੱਟਿਆ ਗਿਆ ਤਾਂ ਇਹਨਾਂ ਦੀ ਮੌਤ ਹੋਈ ਹੈ। ਹੁਣ ਦੱਸਦੇ ਹੈ ਕਿ ਮੋਂਬਾਸਾ ਦੀ ਇੱਕ ਅਦਾਲਤ ਹੈ ਜਿਹਨੇ ਕਿਹਾ ਕਿ ਇਸ ਬੰਦੇ ਨੂੰ ਨਜ਼ਰਬੰਦ ਰੱਖੋ। ਮੈਕੈਂਜੀ ਪਹਿਲਾਂ ਟੈਕਸੀ ਚਲਾਉਂਦਾ ਹੁੰਦਾ ਸੀ, ਜਿਹਨੇ ਕਿ ਸਮੂਹਿਕ ਭੁੱਖ ਹੜਤਾਲ ਨਹੀਂ, ਸਮੂਹਿਕ ਵਰਤ ਦਾ ਕਹਿ ਸਕਦੇ ਇੱਥੇ ਸਹੀ ਸ਼ਬਦ ਹੈ, ਉਹਦਾ ਸੱਦਾ ਦਿੱਤਾ ਸੀਗਾ ਆਪਣੇ ਪੈਰੋਕਾਰਾਂ ਨੂੰ, ਜਿਹੜੇ ਇਹਨੂੰ ਮੰਨਦੇ ਸੀ ਜਾਂ ਜਿਹਨਾਂ ਕੋਲੇ ਇਹ ਜਾਂਦਾ ਸੀ ਜਾਂ ਜਿਹਨੂੰ ਇਹ ਸੈਲਫ ਪ੍ਰੋਕਲੇਮ ਹੈ, ਇਹ ਜਿਨ੍ਹਾਂ ਨੂੰ ਇਹ ਕਹਿੰਦੇ ਸੀਗੇ ਕਿ ਮੈਂ ਤੁਹਾਨੂੰ ਦਰਸ਼ਨ ਕਰਵਾਊਂਗਾ। ਤੇ ਦੱਸਦੇ ਆ ਕਿ ਹੁਣ ਇਸ ਬੰਦੇ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲਿਆ ਗਿਆ, ਨਜ਼ਰਬੰਦ ਰੱਖਿਆ ਗਿਆ ਤੇ 2017 ਤੋਂ ਇਹ ਬੰਦਾ ਇਸ ਤਰ੍ਹਾਂ ਦਾ
ਧਾਰਮਿਕ ਆਪਦਾ ਜੋ ਇੱਕ ਆਡੰਬਰ ਹੈ ਇਹਨੇ ਰਚਾਇਆ ਹੋਇਆ। ਤੇ ਹੁਣ ਜਿਵੇਂ ਇਸ ਮਸਲੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਪਤਾ ਲੱਗਿਆ ਕਿ 400 ਬੰਦਾ ਹੈ ਜਿਹੜਾ ਇਹਦੀ ਮੈਕੈਂਜ਼ੀ ਦੀ ਸਮੂਹਿਕ ਵਰਤ ਦੀ ਭੁੱਖ ਰੱਖਣ ਤੋਂ ਬਾਅਦ ਜਿਹੜਾ ਉਹ ਮਾਰਿਆ ਗਿਆ। ਤੇ ਇਹਦੇ ਤੇ ਕਈ ਤਰ੍ਹਾਂ ਦੇ ਦੋਸ਼ ਹੋਰ ਵੀ ਲੱਗ ਰਹੇ ਨੇ। ਉਹਨਾਂ ਦੇ ਬਾਬਤ ਜਿਹੜੀ ਇੱਕ ਫਰਾਂਸ ਦੀ ਨਿਊਜ਼ ਏਜੰਸੀ ਹੈ ਉਹਨਾਂ ਨੇ ਬੜੀ ਇੱਕ ਤਕੜੀ ਰਿਪੋਰਟ ਇਸ ਬਾਬਤ ਛਾਪੀ ਹੈ। ਉਹ ਕਹਿੰਦੇ ਨੇ ਕਿ ਹੁਣ ਜਿਹੜਾ ਡੈਥ ਟੋਲ ਹੈ 400 ਹੋ ਗਿਆ ਟੋਟਲ ਜਿਹੜੇ ਹੁਣ ਤੱਕ ਲੋਕ ਮਰੇ ਨੇ, ਤੇ 12 ਬੋਡੀਜ਼ ਹੋਰ ਰਿਕਵਰ ਹੋਈਆਂ ਨੇ ਜਿੱਥੇ ਇਹਨੇ ਸਮੂਹਿਕ ਵਰਤ ਰੱਖਣ ਦਾ ਜਿਹੜਾ ਸੱਦਾ ਉਹ ਦਿੱਤਾ ਸੀਗਾ ਜੀ।